ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕੈਨੇਡਾ ਦੇ ਹਵਾਲੇ ਨਾਲ ਕਿ ਕੈਨੇਡਾ ਦੇ ਸੂਬੇ ਜਿਹੜਾ ਅਲਬਰਟਾ ਵੱਲੋਂ ਕੈਨੇਡਾ ਤੋਂ ਅੱਡ ਹੋ ਕੇ ਵੱਖਰਾ ਦੇਸ਼ ਬਣਾਉਣ ਦੀ ਮੁਹਿੰਮ ਜਿਹੜੀ ਹੈ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ। ਇਸ ਸੰਬੰਧੀ ਅਲਬਰਟਾ ਪ੍ਰੋਸਪੈਰਿਟੀ ਪ੍ਰੋਜੈਕਟ ਵੱਲੋਂ ਲੋਕਾਂ ਤੋਂ ਦਸਤਖਤ ਕਰਵਾਏ ਜਾ ਰਹੇ ਹਨ। ਕੈਨੇਡਾ ਦੇ ਮੂਲ ਨਿਵਾਸੀਆਂ ਵੱਲੋਂ ਇਸ ਮੁਹਿੰਮ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ, ਪਰ ਮੈਜੋਰਟੀ ਲੋਕ ਜਿਹੜੇ ਨੇ ਵੱਖ ਹੋਣ ਦੇ ਹੱਕ ਵਿੱਚ ਜਾਪਦੇ ਨੇ। ਸੋ ਇਸ ਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਜਿੱਥੇ ਦੁਨੀਆ ਦੀ ਪੋਲੀਟਿਕਸ ਦੇ ਵਿੱਚ ਖਾਸ ਤੌਰ 'ਤੇ ਇੰਟਰਨੈਸ਼ਨਲ ਸਿਨੈਰੀਓ 'ਚ ਮਾਈਟ ਇਜ਼ ਰਾਈਟ, ਜਿਸ ਦੀ ਲਾਠੀ ਉਸ ਦੀ ਭੈਂਸ, ਇਹ ਥਿਊਰੀ ਹਾਵੀ ਹੋ ਰਹੀ ਹੈ। ਇਹੀ ਕਾਰਨ ਹੈ ਕਿ ਯੂਨਾਈਟਿਡ ਨੇਸ਼ਨਸ ਜਾਂ ਇੰਟਰਨੈਸ਼ਨਲ ਸੰਸਥਾਵਾਂ ਬਹੁਤ ਕਮਜ਼ੋਰ ਪੈ ਰਹੀਆਂ ਨੇ। ਔਰ ਜਿਹੜੀ ਮੋਨਰੋ ਡਾਕਟਰੀਨ ਸੀ 1822-23 ਦੀ ਕਿ ਆਪੋ ਆਪਣੇ ਰੀਜਨ ਦੇ ਵਿੱਚ ਆਪੋ ਆਪਣੇ ਦਾਦੇ ਹੋਣਗੇ, ਇਸ ਨਾਰਥ ਸਾਊਥ ਅਮਰੀਕਾ 'ਚ ਅਮਰੀਕਾ ਹੈ, ਯੂਰਪ ਦੇ ਵਿੱਚ ਯੂਰਪੀਅਨ ਯੂਨੀਅਨ ਹੈ, ਏਸ਼ੀਆ ਦੇ ਵਿੱਚ ਚਾਈਨਾ ਹੈ, ਔਰ ਇਧਰਲੇ ਹਿੱਸੇ 'ਚ ਜਿਹੜਾ ਯੂਰਪ ਦੇ ਉਹ ਰਸ਼ੀਆ ਹੋਏਗਾ, ਰਸ਼ੀਆ ਦੀ ਡੋਮੀਨੈਂਸ ਹੋਏਗੀ। ਉੱਥੇ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਵੀ ਜਿਹੜੀਆਂ ਥਾਵਾਂ ਦੇ ਉੱਤੇ ਕਾਨੂੰਨੀ ਪ੍ਰੋਵੀਜ਼ਨ ਹੈ ਜਾਂ ਜਿੱਥੇ ਪੀਸਫੁਲ ਢੰਗ ਦੇ ਨਾਲ ਵੀ ਆਪਣੀ ਗੱਲ ਕਹਿਣ ਦਾ ਹੱਕ ਜਿਨ੍ਹਾਂ ਨੂੰ ਮਿਲਦਾ ਹੈ, ਉਹ ਆਪਣੇ ਹਿੱਤ ਵਿਚਾਰਦਿਆਂ ਜਿਹੜਾ ਉਹ ਆਪਣੀ ਆਜ਼ਾਦੀ ਲਈ ਵੀ ਉਹ ਧਿਰਾਂ ਲੜਦੀਆਂ ਨੇ। ਹਾਲਾਂਕਿ ਇਸ ਵੇਲੇ ਦਾ ਕੈਨੇਡਾ ਖਾਸ ਤੌਰ 'ਤੇ ਮਾਰਕ ਕਾਰਨੀ ਦੇ ਥੱਲੇ ਉਹਨੇ ਸਿੱਖਾਂ ਦੇ ਦਿਲਾਂ ਨੂੰ ਤੋੜਿਆ ਬੜੀ ਬੁਰੀ ਤਰ੍ਹਾਂ, ਕੈਨੇਡੀਅਨ ਸਿਟੀਜ਼ਨਸ ਨੂੰ ਵੀ ਹੋਰ ਜਿਹੜਾ ਗੈਰ ਮਹਿਫੂਜ਼ ਕੀਤਾ ਹੈ। ਜਿਵੇਂ ਕੈਨੇਡੀਅਨ ਸਿਟੀਜ਼ਨ ਹਰਦੀਪ ਸਿੰਘ ਨਿੱਜਰ ਦਾ ਡੁੱਲਿਆ ਖੂਨ ਔਰ ਜਾ ਕੇ ਇੰਡੀਆ ਦੇ ਨਾਲ ਯੂਰੇਨੀਅਮ ਡੀਲ ਵੀ ਕਰ ਲਈ, ਵਪਾਰਕ ਸੰਬੰਧ ਵੀ ਜੋੜ ਲਏ, ਔਰ ਉਹਨਾਂ ਦਾ ਆਫੀਸ਼ੀਅਲ ਇਹ ਵੀ ਕਹਿ ਰਹੇ ਨੇ ਨਹੀਂ ਇੰਡੀਆ ਹੁਣ ਇੰਟਰਫੀਅਰ ਜਾਂ ਦੂਜਾ ਨਹੀਂ ਕਰ ਰਿਹਾ। ਹੁਣ ਸਾਨੂੰ ਇਹ ਲੱਗਦਾ ਹੈ ਕਿ ਵੀ ਕੈਨੇਡਾ ਜਿਹਦਾ ਇੱਕ ਆਪਣਾ ਵਜੂਦ ਐਜ਼ ਏ ਕੰਟਰੀ ਰਿਹਾ, ਇਹ ਸਾਰੇ ਨਾਲ ਜਦੋਂ ਕਿਸੇ ਮੁਲਕ ਦਾ ਵੈਲਿਊ ਸਿਸਟਮ ਚੈਲੰਜ ਹੋਣਾ ਸ਼ੁਰੂ ਹੋ ਜਾਏ ਜਾਂ ਕਮਜ਼ੋਰ ਹੋਣਾ ਸ਼ੁਰੂ ਹੋ ਜਾਏ ਤੇ ਫਿਰ ਉਸ ਮੁਲਕ ਦੀ ਹੋਂਦ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਲੱਗਣਾ ਸ਼ੁਰੂ ਹੋ ਜਾਂਦਾ। ਹਾਲਾਂਕਿ ਕੈਨੇਡਾ ਦਾ ਸਭ ਤੋਂ ਵੱਡਾ ਸੂਬਾ ਕਿਊਬੈਕ ਹੈ, ਔਰ ਕਿਊਬੈਕ ਫ੍ਰੈਂਚ ਸਪੀਕਿੰਗ ਉਹਨਾਂ ਦਾ ਤਾਂ ਲਿੰਗੁਇਸਟਿਕ ਲੈਵਲ ਦੇ ਉੱਤੇ ਟਕਰਾਅ ਸੀ। ਉਹਨਾਂ ਨੂੰ ਲੱਗਦਾ ਸੀ ਕਿ ਵੀ ਬਾਕੀ ਕੈਨੇਡਾ ਜਿਹੜੇ ਮੈਜੋਰਿਟੀ ਨੇ ਉਹ ਬ੍ਰਿਟਿਸ਼ ਔਰੀਜਨ ਜਾਂ ਯੂਰਪੀਅਨ ਔਰੀਜਨ ਦੇ ਜਿਹੜੇ ਨੇ ਉਹ ਨੇ, ਔਰ ਅਸੀਂ ਫ੍ਰੈਂਚ ਬੋਲਣ ਵਾਲੇ ਫਰਾਂਸੀਸੀ ਹੈ, ਔਰ ਉਹ ਹਿਸਟੋਰੀਕਲ ਰੀਜ਼ਨ ਹੈ ਇੰਗਲਿਸ਼ ਔਰ ਫ੍ਰੈਂਚ ਦੀ ਸਾਈਕੋ ਹਿਸਟਰੀ ਹੈ ਸਦੀਆਂ ਦੀ। ਸੋ ਇੱਕ ਸਟੇਜ 'ਤੇ ਤਾਂ ਕਿਊਬੈਕ ਨੇ 2 ਵਾਰ ਜਿਹੜਾ 1980 ਔਰ 1995 'ਚ ਕੈਨੇਡਾ ਦੇ ਵਿੱਚ ਫੋਰਸ ਕੀਤਾ ਰੈਫਰੈਂਡਮ ਵੀ ਅਸੀਂ ਕੈਨੇਡਾ ਨਾਲ ਨਹੀਂ ਰਹਿਣਾ ਚਾਹੁੰਦੇ। ਅੱਜ ਵੀ ਉਹਨਾਂ ਦੀ ਪੋਲੀਟੀਕਲ ਪਾਰਟੀ ਹੈ ਬਲਾਕ ਕਿਊਬਿਕੋਇਸ, ਔਰ ਜਿਹੜੀ ਆਪੋਜੀਸ਼ਨ 'ਚ ਮੇਨ ਪਾਰਟੀਆਂ ਨੇ 2-3 ਉਹਨਾਂ ਦੇ ਵਿੱਚ ਉਹਨਾਂ ਦੇ 30-35 MP ਬਣਦੇ ਨੇ, ਕਦੇ ਘੱਟ ਗਏ ਕਦੇ ਵੱਧ ਗਏ, ਪਰ ਉਹਨਾਂ ਨੇ ਆਪਣਾ ਜਿਹੜਾ ਹੈ ਉਹ ਅੱਡ ਹੋਣ ਦਾ ਬਲਾਕ ਕਿਊਬਿਕੋਇਸ ਦਾ ਫਾਰਮੂਲਾ ਹੀ ਇਹ ਹੈ ਕਿ ਜਾਂ ਉਹਨਾਂ ਦਾ ਮਿਸ਼ਨ ਸਟੇਟਮੈਂਟ ਇਹ ਹੈ ਵੀ ਅਸੀਂ ਅੱਡ ਹੋਣਾ। ਐਲਬਰਟਾ, ਹੁਣ ਜਦੋਂ ਅਸੀਂ ਕੈਨੇਡਾ ਬਹੁਤ ਰਿਚ ਮੁਲਕ ਹੈ, ਕੁਦਰਤੀ ਰਿਸੋਰਸਿਸ ਨੇ, ਪਾਣੀ, ਵਾਟਰ, ਪਿਓਰ ਵਾਟਰ, ਦੁਨੀਆ ਦਾ ਸਭ ਤੋਂ ਜ਼ਿਆਦਾ ਕਲੀਨ ਵਾਟਰ ਉੱਥੇ ਹੈ, ਪਲੱਸ ਐਨਰਜੀ ਆਇਲ, ਔਰ ਉਹ ਜਿਹੜਾ ਆਇਲ ਔਰ ਦੂਸਰੀ ਰਿਸੋਰਸ ਹੈ ਆਇਲ ਗੈਸ ਉਹ ਐਲਬਰਟਾ 'ਚ ਹੈ। ਹੁਣ ਜਦੋਂ ਕਿਊਬੈਕ ਵਾਲੇ ਰੈਫਰੈਂਡਮ ਦਾ ਵੀ ਰੌਲਾ ਪਾਉਂਦੇ ਰਹੇ ਨੇ, ਭਾਵੇਂ ਇਨ ਦਾ ਐਂਡ ਦੋਨੋਂ ਵਾਰੀ ਰਿਜੈਕਟ ਹੋਇਆ ਥੋੜ੍ਹੇ 2-4% ਦੇ ਨਾਲ, ਪਰ ਉਹਦੇ ਨਾਲ ਉਹ ਕੈਨੇਡਾ ਦੀ ਵੱਡੀ ਜਿਹੜੀ ਧਿਰ ਹੈ ਜਾਂ ਪੋਲੀਟੀਕਲ ਪਾਵਰ ਹੈ ਉਹਦੇ 'ਚ ਵੱਡਾ ਚੰਕ ਉਹਨਾਂ ਨੂੰ ਮਿਲ ਜਾਂਦਾ ਕਿ ਬਈ ਇਹਨਾਂ ਨਾਲ ਅਸੀਂ ਵਖਰੇਵਾਂ ਨਹੀਂ ਕਰ ਸਕਦੇ, ਵੱਡੇ ਬਜਟ ਦਾ ਵੀ ਹਿੱਸਾ ਲੈ ਜਾਂਦਾ। ਹੁਣ ਐਲਬਰਟਾ ਇੰਨਾ ਪੋਪੂਲਰ ਜਿਹੜਾ ਉਹ ਪੋਪੂਲੇਸ਼ਨ ਵਾਈਜ਼ ਨਹੀਂ ਹੈ, ਪਰ ਰਿਸੋਰਸ ਐਲਬਰਟਾ ਦੇ ਕੋਲ ਬੜੇ ਨੇ, ਔਰ ਕਈ ਦਹਾਕਿਆਂ ਤੋਂ ਐਲਬਰਟਾ ਦੇ ਲੋਕ ਇਹ ਮਹਿਸੂਸ ਕਰਦੇ ਨੇ ਕਿ ਭਾਈ ਅਸੀਂ ਜਿਹੜਾ ਉਹ ਟੈਕਸ ਦਿੰਦੇ ਹਾਂ, ਰਿਸੋਰਸ ਸਾਡੇ ਨੇ, ਮੁਲਕ ਚਾਹੁੰਦਾ ਪਰ ਵਾਪਸ ਸਾਨੂੰ ਰਿਟਰਨ ਘੱਟ ਮਿਲ, ਸਾਡੀ ਬਹੁਤੀ ਸੇ ਨਹੀਂ ਹੈ। ਅੱਛਾ, ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਕੈਨੇਡਾ ਨੂੰ 51ਵਾਂ ਸੂਬਾ ਕਹਿਣਾ ਸ਼ੁਰੂ ਕੀਤਾ ਔਰ ਉਹਨਾਂ ਦੇ ਪ੍ਰਾਈਮ ਮਿਨਿਸਟਰ ਨੂੰ ਗਵਰਨਰ ਕਹਿਣਾ ਸ਼ੁਰੂ ਕੀਤਾ, ਔਰ ਉਦੋਂ ਇੱਕ ਤਬਕਾ ਐਲਬਰਟਾ ਜੇ ਵੀ ਹੋਇਆ ਕਿ ਵੀ ਇਹਦੇ ਕੋਲੋਂ ਅਸੀਂ ਕੈਨੇਡਾ 'ਚ ਲੈ ਕੇ ਕੀ ਕਰਨਾ, ਇੱਥੇ ਤਾਂ ਸਾਡੇ ਰਿਸੋਰਸ ਸਾਡੇ ਨੇ ਮਿਲਦਾ, ਅਸੀਂ ਅਮਰੀਕਾ ਨੂੰ ਵੀ ਜੁਆਇਨ ਕਰ ਲਈ। ਪਰ ਇਹ ਵੀ ਲੱਗਦਾ ਸੀ ਕਿ ਵੀ ਬਹੁਤਾ ਇਹਦੀ ਐਕਸੈਪਟੇਬਿਲਿਟੀ ਨਹੀਂ ਹੋਣੀ, ਔਰ ਹੋਣੀ ਵੀ ਨਹੀਂ ਹੈ, ਕਿਉਂਕਿ
ਉਹਦੇ 'ਚ ਹੁਣ ਇੱਕ ਜਿਹੜੀ ਉੱਥੇ ਇੱਕ ਗਰੁੱਪ ਜਿਹੜਾ ਐਲਬਰਟਾ ਪ੍ਰੋਸਪੈਰਿਟੀ ਪ੍ਰੋਜੈਕਟ ਦੇ ਥੱਲੇ ਇਹ ਇੱਕ ਤਨਜ਼ੀਮ ਹੈ ਜਿਹਨੂੰ ਜਿਹੜੀ ਐਲਬਰਟਾ ਦੀ ਮੌਜੂਦਾ ਹਕੂਮਤ ਹੈ ਉਸ ਦੀ ਹਮਾਇਤ ਹਾਸਲ ਹੈ। ਹੁਣ ਜਿਹਦਾ ਮਤਲਬ ਇਹ ਹੈ ਵੀ ਜਿਹੜੀ ਐਲਬਰਟਾ ਦੀ ਪ੍ਰੋਵਿੰਸ਼ੀਅਲ ਗਵਰਨਮੈਂਟ ਹੈ ਉਹ ਚਾਹੁੰਦੀ ਹੈ ਵੀ ਐਲਬਰਟਾ ਨੂੰ ਹੁਣ ਇਹ ਨਹੀਂ ਹੈ ਵੀ ਅਸੀਂ ਅਮਰੀਕਾ ਦਾ ਸੂਬਾ ਬਣਨਾ ਹੈ, ਉਹ ਇੰਡੀਪੈਂਡੈਂਟ ਸੋਵਰਨ ਮੁਲਕ ਦੇ ਲਈ ਜਿਹੜੀ ਹੈ ਇਹ ਤਨਜ਼ੀਮ ਐਲਬਰਟਾ ਪ੍ਰੋਸਪੈਰਿਟੀ ਪ੍ਰੋਜੈਕਟ ਵਾਲੇ ਇਸ ਦੇ ਉੱਤੇ ਕੰਮ ਕਰ ਰਹੇ ਨੇ। ਔਰ ਇਸ ਦੀ ਜਿਹੜੀ ਟੈਕਨੀਕੈਲਿਟੀ ਹੈ ਜਿਹੜੀ ਐਲਬਰਟਾ ਰੈਫਰੈਂਡਮ ਐਕਟ ਹੈ ਉਸ ਦੇ ਆਰਗੇਨਾਈਜ਼ਰਸ ਦਾ ਕਹਿਣਾ ਹੈ ਕਿ ਵੀ ਜਿਹੜੀ ਕੰਡੀਸ਼ਨ ਹੈ ਵੀ ਜੇ ਤੁਸੀਂ ਰੈਫਰੈਂਡਮ ਕਰਵਾਉਣਾ ਹੈ ਉਹਦੇ ਲਈ 1,77,732 ਵੈਲਿਡ ਸਿਗਨੇਚਰ ਚਾਹੀਦੇ ਨੇ ਮਈ ਮਹੀਨੇ ਤੱਕ। ਔਰ ਜਿਹੜੇ ਇਹ ਗਰੁੱਪ ਹੈ ਐਲਬਰਟਾ ਪ੍ਰੋਸਪੈਰਿਟੀ ਪ੍ਰੋਜੈਕਟ ਉਹ ਕਹਿੰਦੇ ਨੇ ਵੀ ਅਸੀਂ ਮਈ ਮਹੀਨੇ ਤੱਕ ਇਸ ਤੋਂ ਵੀ ਮੱਚ ਨੰਬਰ ਦੇ ਉੱਤੇ ਲੋਕਾਂ ਦੇ ਦਸਤਖਤ ਕਰਵਾ ਲੈਣੇ ਨੇ। ਬੜੀ ਜ਼ੋਰਦਾਰ ਮੁਹਿੰਮ ਚੱਲੀ ਹੋਈ ਹੈ ਔਰ ਜੇ ਇਹ ਮੁਹਿੰਮ ਕਾਮਯਾਬ ਔਰ ਇਸ ਦੇ ਉੱਤੇ ਹੁਣ ਸ਼ਾਇਦ ਇਸ ਖਬਰ ਦਾ ਮੈਨੂੰ ਵੀ ਪਤਾ ਨਾ ਲੱਗਦਾ, ਮੈਂ ਅੱਜ ਜਦੋਂ BBC ਦੀ ਖਬਰ ਦੇਖੀ ਮੈਂ ਕਿਹਾ ਕਿ ਵੀ ਆਪਣੇ ਬੜੇ ਟ੍ਰੈਡੀਸ਼ਨਲ ਪਹਿਰਾਵੇ ਦੇ ਵਿੱਚ ਜਿਹੜੇ ਨੇਟਿਵ ਕੈਨੇਡੀਅਨ ਨੇ ਜਿਵੇਂ ਇੱਥੇ ਸਾਡੇ ਨੇਟਿਵ ਅਮਰੀਕਨ ਆਪਣੇ ਖੰਭ ਤੇ ਆਪਣਾ ਦੂਜੇ ਤੀਜੇ ਕਿ ਵੀ ਕਿੰਗ ਚਾਰਲਸ ਮਿਲ ਰਿਹਾ ਉਹਨਾਂ ਨੂੰ ਜਿਹੜੇ ਨੇਟਿਵ ਕੈਨੇਡੀਅਨ ਨੇ ਬਕਿੰਗਹਮ ਪੈਲੇਸ ਦੇ ਵਿੱਚ ਉਹ ਪੂਰਾ ਉਹਨਾਂ ਦਾ ਡੈਲੀਗੇਸ਼ਨ ਉੱਥੇ ਗਿਆ। ਹੁਣ ਇਹ ਹੋਇਆ ਕਿ ਵੀ 100 ਸਾਲ ਪਹਿਲਾਂ ਇਹ ਮੂਲ ਨਿਵਾਸੀ ਤਾਂ ਕੈਨੇਡਾ ਦਾ ਹੀ ਨੇ ਐਲਬਰਟਾ 'ਚ ਵੀ ਇਹੀ ਬੈਠੇ ਸੀ ਇਹਨਾਂ ਦੇ ਨਾਲ ਬ੍ਰਿਟਿਸ਼ ਜਿਹੜੇ ਕਿੰਗ ਆ ਉਹਨਾਂ ਨੇ ਸੰਧੀਆਂ ਕੀਤੀਆਂ ਹੋਈਆਂ ਉਹਨਾਂ ਨੂੰ ਰਿਜ਼ਰਵੇਸ਼ਨਸ ਦਿੱਤੀਆਂ ਉਹਨਾਂ ਨੂੰ। ਹੁਣ ਜਦੋਂ ਇਹ ਗਰੁੱਪ ਇੰਨਾ ਕੁ ਪਾਵਰਫੁਲ ਹੋ ਗਿਆ ਰੈਫਰੈਂਡਮ ਵਾਲਾ ਤਾਂ ਇਹਨਾਂ ਨੂੰ ਹੋਇਆ ਵੀ ਸਾਡੀਆਂ ਸੰਧੀਆਂ ਦਾ ਕੀ ਬਣੇਗਾ। ਔਰ ਖਬਰ ਦਾ ਮੁੱਖ ਇਹ ਨਹੀਂ ਹੈ ਵੀ ਐਲਬਰਟਾ ਅੱਡ ਮੁਲਕ ਬਣਨ ਜਾ ਰਿਹਾ ਹੈ। ਖਬਰ ਦਾ BBC ਨੇ ਹੈਡਲਾਈਨ ਇਹੀ ਦਿੱਤੀ ਕਿੰਗ ਐਕਸਪ੍ਰੈਸਿਸ ਕੰਸਰਨ ਓਵਰ ਐਲਬਰਟਾ ਸੈਪਰੇਟਿਸਟ ਇਨ ਮੀਟਿੰਗ ਵਿਦ ਫਸਟ ਨੇਸ਼ਨਸ ਚੀਫਸ। ਹੁਣ ਇਹ ਜਿਹੜੇ ਫਸਟ ਨੇਸ਼ਨ ਆਪਣੇ ਆਪ ਨੂੰ ਕਹਿੰਦੇ ਨੇ ਜਿਹੜੇ ਓਰੀਜਨਲ ਸੀ ਉੱਥੋਂ ਦੇ ਰਹਿਣ ਵਾਲੇ ਉਹਨਾਂ ਦੇ ਜਿਹੜੇ ਚੀਫ ਨੇ ਉਹਨਾਂ ਦਾ ਡੈਲੀਗੇਸ਼ਨ ਜਿਹੜਾ ਬ੍ਰਿਟਨ ਗਿਆ ਬਕਿੰਗਹਮ ਪੈਲੇਸ ਦੇ ਵਿੱਚੋਂ ਮਿਲੇ ਉਹਨਾਂ ਦੇ ਪੂਰੇ ਨਾਂ ਦਿੱਤੇ ਨੇ ਵੀ ਕਿਹੜੇ ਕਿਹੜੇ ਉਹਨਾਂ ਦੇ ਚੀਫਸ ਦੇ ਨਾਂ ਨੇ ਔਰ ਉਹਨਾਂ ਦੇ ਨਾਲ ਜਿਹੜਾ ਉਹਨਾਂ ਨੇ ਇਹ ਮੁਲਾਕਾਤ ਕੀਤੀ ਕਿੰਗ ਚਾਰਲਸ ਨੇ ਔਰ ਉਹਨਾਂ ਨੇ ਯਾਦ ਕਰਵਾਇਆ ਕਿ ਭਾਈ ਦੇਖੋ ਸਾਡੀ 100 ਸਾਲ ਪਹਿਲਾਂ ਦੀਆਂ ਸੰਧੀਆਂ ਨੇ ਔਰ ਇਹ ਜਿਹੜਾ ਇਹ ਇਸ ਕਿਸਮ ਦਾ ਕੋਈ ਵੀ ਰੈਫਰੈਂਡਮ ਜਿਹੜਾ ਅੱਡ ਮੁਲਕ ਬਣਾਉਂਦਾ ਇਹਦੀ ਵਾਇਲੇਸ਼ਨ ਹੋਏਗੀ। ਔਰ ਇਸ ਦੇ ਜਵਾਬ ਦੇ ਵਿੱਚ ਕਿੰਗ ਨੇ ਕਿਹਾ ਕਿ ਵੀ ਇਟਸ ਵੈਰੀ ਇੰਟਰਸਟਿਡ ਇਨ ਵਟ ਵੀ ਹੈਡ ਟੂ ਸੇ ਐਂਡ ਆਸਕਡ ਅ ਲੋਟ ਆਫ ਕੁਐਸਚਨਸ। ਔਰ BBC ਨੇ ਵੀ ਬਕਿੰਗਹਮ ਪੈਲੇਸ ਦੇ ਨਾਲ ਕੀਤਾ ਔਰ ਗੱਲਬਾਤ ਔਰ ਉਹਦੇ 'ਚ ਜਿਹੜਾ ਉਹਨਾਂ ਨੇ ਕਿਹਾ ਵੀ ਅਸੀਂ ਇਸ ਸਾਰੇ ਨੂੰ ਮੋਨੀਟਰ ਕਰ ਰਹੇ ਪਰ ਜਿਹੜੀ ਗੱਲ ਕਿੰਗ ਨੇ ਕਹੀ ਰਿਸਪੈਕਟ ਕੈਨੇਡੀਅਨ ਸੋਵਰਨਿਟੀ ਕਾਰਨੀ ਟੈਲਸ US ਆਫੀਸ਼ੀਅਲਸ। ਪਹਿਲਾਂ ਤਾਂ ਇਹਨੇ ਕਾਰਨੀ ਨੇ ਵੀ ਕਿਹਾ ਸੀ ਅਮਰੀਕਾ ਨੂੰ ਜਦੋਂ ਉਹਨਾਂ ਨੇ ਕਿਹਾ ਸੀ ਕਿ ਜੀ ਐਲਬਰਟਾ ਵਾਲੇ ਸਾਨੂੰ ਜੁਆਇਨ ਕਰਨਾ ਚਾਹੁੰਦੇ ਨੇ ਪਰ ਕਿੰਗ ਨੇ ਜਿਹੜੀ ਗੱਲ ਕਹੀ ਹੈ ਕਿੰਗ ਨੇ ਕਿਹਾ ਕਿ ਭਾਈ ਇਹ ਜਿਹੜਾ ਅਸੀਂ ਸਮਝਦੇ ਹਾਂ ਕਿ ਵੀ ਕਿੰਗ ਵਾਜ਼ ਵੈਰੀ ਇੰਟਰਸਟਿਡ ਇਨ ਵਟ ਵੀ ਹੈਡ ਟੂ ਸੇ ਐਂਡ ਆਸਕਡ ਅ ਲੋਟ ਆਫ ਕੁਐਸਚਨਸ। ਇਹ ਫਸਟ ਨੇਸ਼ਨ ਵਾਲਿਆਂ ਨੇ ਆਪਣਾ ਪ੍ਰਭਾਵ ਦਿੱਤਾ ਔਰ ਉਸ ਦੇ ਉੱਤੇ ਜਿਹੜਾ ਹੁਣ ਆਉਣ ਵਾਲਾ ਪੀਰੀਅਡ ਇਹ ਦੱਸੇਗਾ ਕਿ ਵੀ ਇਸ ਸਾਰੇ 'ਚ ਕੀ ਹੁੰਦਾ। ਐਲਬਰਟਾ ਦੇ ਲਾਅ ਮੇਕਰ ਔਰ ਉਹਨਾਂ ਦੀ ਜਿਹੜੀ ਗਵਰਨਮੈਂਟ ਹੈ ਸਮਿਥ ਗਵਰਨਮੈਂਟ ਉਹ ਇਸ ਗਰੁੱਪ ਨੂੰ ਜਿਹੜੀ ਐਲਬਰਟਾ ਪ੍ਰੋਸਪੈਰਿਟੀ ਪ੍ਰੋਜੈਕਟ ਹੈ ਉਹਦਾ ਪਿੱਠ ਠੋਕ ਰਹੀ ਹੈ ਔਰ ਇਸ ਦੇ ਚੱਲਦਿਆਂ ਈਵਨ ਇੰਟਰਵਿਊ ਵੀ ਜਿਹੜਾ CTV ਨਿਊਜ਼ ਨੂੰ ਉਹਨਾਂ ਦੇ ਚੀਫ ਨੇ ਦਿੱਤਾ ਹੈ ਉਹਨੇ ਕਿਹਾ ਕਿ ਵੀ ਅਸੀਂ ਕਿੰਗ ਨੂੰ ਦੱਸਿਆ ਚਾਰਲਸ ਨੂੰ ਵੀ ਅਸੀਂ ਕਿਹੜੀਆਂ ਹਾਰਡਸ਼ਿਪ ਫੇਸ ਕਰ ਰਹੇ ਹਾਂ ਔਰ ਜੇ ਡਿਵੀਜ਼ਨ ਹੁੰਦੀ ਹੈ ਸੈਪਰੇਟਿਸਟ ਮੂਵਮੈਂਟ ਕਾਮਯਾਬ ਹੁੰਦੀ ਹੈ ਤਾਂ ਸਾਡੇ ਨਾਲ ਕੀ ਵਾਪਰੇਗਾ ਔਰ ਇਸ ਦੇ ਉੱਤੇ ਸੈਪਰੇਟਿਸਟ ਸੈਂਟੀਮੈਂਟ ਫਿਰ ਉਹਨਾਂ ਨੇ ਕਿਹਾ ਜੀ ਕਈ ਦਹਾਈਆਂ ਤੋਂ ਉੱਥੇ ਚੱਲਦਾ ਹੈ ਲੋਕਾਂ ਨੂੰ ਲੱਗਦਾ ਹੈ ਵੀ ਉਹਨਾਂ ਦਾ ਜਿਹੜਾ ਪਾਰਟ ਹੈ ਉਹਨਾਂ ਨੂੰ ਵਾਪਸ ਨਹੀਂ ਮਿਲਦਾ ਔਰ ਇਹ ਜਿਹੜਾ ਫਿਰ BBC ਨੇ ਕਿਹਾ ਕਿ ਮੈਂਬਰਸ ਆਫ ਐਲਬਰਟਾ ਪ੍ਰੋਸਪੈਰਿਟੀ ਪ੍ਰੋਜੈਕਟ ਪ੍ਰੀਵੀਅਸਲੀ ਟੋਲਡ BBC that they believe they will be able to gather more than the needed signatures to force a referendum ਕਿ ਵੀ ਅਸੀਂ ਹੋਰ ਵੀ ਜਿੰਨਾ ਨੰਬਰ ਚਾਹੀਦਾ ਹੈ 1,77,732 ਸਿਗਨੇਚਰ ਉਸ ਤੋਂ ਵੀ ਵੱਧ ਕਰਾਵਾਂਗੇ। ਸੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਦੁਨੀਆ ਦਾ ਸਾਰੀ ਦਾ ਧਿਆਨ ਈਰਾਨ ਔਰ ਇਹਨਾਂ ਜੰਗਾਂ ਤੱਕ ਹੀ ਮਹਿਦੂਦ ਨਹੀਂ ਹੈ। ਜਿਹੜੇ ਲੋਕ ਸਮਝਦੇ ਨੇ ਵੀ ਉਹਨਾਂ ਦੇ ਇੰਟਰਸਟ ਕਿੱਥੇ ਬੈਸਟ ਸਰਵ ਹੋ ਸਕਦੇ ਨੇ ਔਰ ਉਸੇ ਕੰਟੈਕਸਟ ਦੇ ਵਿੱਚ ਅਸੀਂ ਜਿਹੜੀ ਖਾਲਿਸਤਾਨ ਰੈਫਰੈਂਡਮ ਦੀ ਮੂਵਮੈਂਟ ਹੈ ਉਹਨੂੰ ਯੂਜ਼ਫੁਲ ਔਰ ਫੁੱਲੀ ਜਿਹੜਾ ਆਈਡੀਓਲੋਜੀਕਲੀ
ਇਨ ਲਾਈਨ ਵਿਦ ਦਾ UN ਚਾਰਟਰ ਮੰਨਦੇ ਔਰ ਹੁਣ 22 ਮਾਰਚ ਨੂੰ ਖਾਲਿਸਤਾਨ ਰੈਫਰੈਂਡਮ ਜਿਹੜਾ ਹੈ ਉਹ ਸੀਐਟਲ ਦੇ ਵਿੱਚ ਉਸ ਦੀਆਂ ਵੋਟਾਂ ਪੈ ਰਹੀਆਂ ਨੇ। ਸੋ ਅਸੀਂ ਆਪਣੇ ਵੀਰਾਂ ਭੈਣਾਂ ਨੂੰ, ਸੀਐਟਲ ਨਿਵਾਸੀ ਵੀ ਔਰ ਆਲੇ ਦੁਆਲੇ ਜਿੰਨੇ ਵੀ ਦੂਰ ਦੁਰਾਡੇ ਤੱਕ ਨੇ, ਉਹਨਾਂ ਨੂੰ ਇਹ ਗੁਜ਼ਾਰਿਸ਼ ਵੀ ਕਰਦੇ ਕਿ ਉਹਦੇ 'ਚ ਸ਼ਮੂਲੀਅਤ ਕਰਨ। ਔਰ ਅਸੀਂ ਇਹ ਵੀ ਦੱਸ ਦਈਏ ਕਿ 14 ਮਾਰਚ ਪਹਿਲੀ ਚੇਤ ਨਾਨਕਸ਼ਾਹੀ ਕੈਲੰਡਰ 558 ਉਸ ਦੀ ਸ਼ੁਰੂਆਤ ਹੋਏਗੀ ਜੀ, ਕਿਉਂਕਿ ਮੇਰਾ ਪ੍ਰੋਗਰਾਮ ਇਸ ਵੀਕਐਂਡ ਇੰਡੀਆਨਾ ਦਾ ਹੈ, ਮੈਂ ਸ਼ਮੂਲੀਅਤ ਨਹੀਂ ਕਰ ਸਕਾਂਗਾ। ਕੱਲ੍ਹ ਦੇ ਪ੍ਰੋਗਰਾਮ 'ਚ ਵੀ ਅਸੀਂ ਕੱਲ੍ਹ ਜਿਹੜੀ ਪ੍ਰੈਸ ਕਾਨਫਰੰਸ ਜਿਹਦੇ ਅਮਿਤ ਸ਼ਾਹ ਦੀ ਮੋਗਾ ਫੇਰੀ ਨੂੰ ਲੈ ਕੇ ਦਲ ਖਾਲਸਾ ਵੱਲੋਂ ਕਰਵਾਈ ਗਈ ਉਹਦੀ ਕਵਰੇਜ ਹੋਏਗੀ। ਸੋ ਅਸੀਂ ਅਗਾਊਂ ਹੀ ਜਿਹੜੀ ਹੈ ਉਹ ਮੁਬਾਰਕਬਾਦ ਵੀ ਦਿੰਦੇ ਔਰ ਆ ਕੇ ਜਿਹੜਾ ਸਾਡਾ ਪ੍ਰੋਗਰਾਮ ਹੋਏਗਾ ਮੰਡੇ, ਉਸ 'ਚ ਅਸੀਂ ਜ਼ਿਕਰ ਵੀ ਕਰਾਂਗੇ। ਪਰ ਤੁਹਾਨੂੰ ਸਭ ਨੂੰ ਬਹੁਤ ਵਰਾ 558 ਵਰਾ ਨਾਨਕਸ਼ਾਹੀ ਉਸ ਦੀਆਂ ਬਹੁਤ ਵਧਾਈਆਂ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਹੁਣ ਆਪਾਂ ਆਪਣੇ ਵਿਊਅਰਸ ਦੇ ਮੈਸੇਜ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਗੁਰਦੇਵ ਸਿੰਘ ਜੀ ਜਿਹੜੇ ਸਾਨੂੰ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ, ਔਰ ਖਾਲਸਾ ਦੇਸ਼ ਪੰਜਾਬ ਜੀ ਵੀ, ਸੋਨਮਾਲ ਜੀ ਵੀ, ਔਰ ਫਿਰ ਇਸ ਤਰ੍ਹਾਂ ਗੁਰਦੇਵ ਸਿੰਘ ਜੀ ਸਾਨੂੰ ਫਤਿਹ ਵੀ ਬੁਲਾਉਂਦੇ ਨੇ ਔਰ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਮਲੰਗ ਜਾਨ ਜੀ ਜਿਹੜੇ, ਹਾਂਜੀ, ਉਹਨਾਂ ਦੇ ਕਾਫੀ ਸਾਰੇ ਮੈਸੇਜ ਨੇ ਉਰਦੂ ਦੇ ਵਿੱਚ, ਉਹ ਤਾਂ ਮੈਂ ਨਹੀਂ ਪੜ੍ਹ ਪਾਵਾਂਗੀ। ਜੇ ਤੁਸੀਂ ਰੋਮਨ ਪੰਜਾਬੀ ਜਾਂ ਇੰਗਲਿਸ਼ ਵਿੱਚ ਲਿਖੋ ਮੈਂ ਪੜ੍ਹ ਸਕਦੀ ਹਾਂ। ਤੁਹਾਡੇ ਕਾਫੀ ਸਾਰੇ ਮੈਸੇਜ ਨੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਲਿਖਣ ਲਈ। ਜਾਨ ਤੁਸੀਂ ਮਲੰਗ ਤਾਂ ਹੋ, ਪਰ ਥੋੜੀ ਜਿਹੀ ਅੰਗਰੇਜ਼ੀ ਦੀ ਮਲੰਗੀ ਕਰੋ। ਜਤਿੰਦਰ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਓਂਕਾਰ ਸਿੰਘ ਜੀ ਵੀ, ਉਹ ਵੀ ਜਿਹੜੇ ਨੇ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ ਔਰ ਕਹਿੰਦੇ ਨੇ ਕਿ ਹਾਂਜੀ, ਔਰ ਫਤਿਹ ਵੀ ਬੁਲਾਉਂਦੇ ਨੇ। ਔਰ ਨਾਲ ਹੀ ਜਿਹੜੇ ਸਾਡੇ ਕੋਲ ਬਲਵਿੰਦਰ ਕੁਲਾਰ ਜੀ ਵੀ, ਉਹ ਵੀ, ਔਰ ਇਸੇ ਤਰ੍ਹਾਂ ਰਜਵਾਨ ਮੁਗਲ ਜੀ ਸਲਾਮ ਕਹਿੰਦੇ ਨੇ ਔਰ ਸਾਡਾ ਹਾਲ ਵੀ ਪੁੱਛਦੇ ਨੇ। ਸਲਾਮ ਜੀ, ਬਹੁਤ ਸ਼ੁਕਰੀਆ। ਪੰਜਾਬ ਪਾਕਿਸਤਾਨ ਫਿਰ ਕਹਿੰਦੇ ਨੇ। ਟੋਨੀ ਢੀਂਡਸਾ ਜੀ ਵੀ, ਫਿਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ ਜੀ ਸ਼ਾਹਜਾਦ ਜਿਹੜੇ ਜਾਵੇਦ ਨੇ, ਇਹ ਸਾਨੂੰ ਲਵ ਫਰੋਮ ਪਾਕਿਸਤਾਨ। ਔਰ ਫਿਰ ਸਾਡੇ ਕੋਲ ਹੈਗੇ ਨੇ, ਬਹੁਤ ਸ਼ੁਕਰੀਆ ਸ਼ਾਹ ਸਾਹਿਬ, ਰਮਜ਼ਾਨ ਦਾ ਮਹੀਨਾ ਤੁਹਾਨੂੰ ਮੁਬਾਰਕ ਵੀ, ਔਰ ਤੁਸੀਂ ਵਕਤ ਕੱਢ ਕੇ ਦੇਖਦੇ ਹੋ। ਹਾਲਾਂਕਿ ਟਾਈਮ ਚੇਂਜ ਵੀ ਹੋਇਆ ਅਮਰੀਕਾ ਦੇ ਵਿੱਚ, 1 ਘੰਟਾ ਘੜੀਆਂ ਅੱਗੇ ਨੂੰ ਗਈਆਂ ਨੇ, ਸੋ ਤੁਸੀਂ ਹੋਰ ਵੀ ਵਕਤ ਦਿੰਦੇ ਹੋ ਜੀ। ਔਰ ਇਸੇ ਤਰ੍ਹਾਂ TC ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਗੁਰਪ੍ਰੀਤ ਕੌਰ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸੁਪਰ ਸਤਿੰਦਰ ਜੀ ਵੀ ਕਹਿੰਦੇ ਨੇ ਇਮਾਨਦਾਰ ਪੱਤਰਕਾਰੀ ਡਾਕਟਰ ਸਾਹਿਬ ਜੀ, ਵਿਚਾਰਾਂ ਲਈ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਭਾਈ ਸਾਹਿਬ, ਤੁਹਾਡੇ ਸਭ ਦੇ ਸਹਿਯੋਗ ਨਾਲ ਹੀ ਅਸੀਂ ਕੁਛ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ। ਔਰ ਫਿਰ ਇਸ ਤਰ੍ਹਾਂ ਅਬਦਲ ਗਫੂਰ, ਇਹ ਵੀ ਸਾਡੇ ਕੋਲ ਆਏ ਨੇ। ਇਹ ਵੀ ਸਾਨੂੰ ਕਹਿੰਦੇ ਨੇ ਕਿ ਡਾਕਟਰ ਸਾਹਿਬ, ਇਰਾਨ ਇਜ਼ ਨਿਊ ਪਾਵਰ ਆਫ ਏਸ਼ੀਆ going to handling to India. My friendly proposal is please the leader of Khalistan meet to new leader of Iran. Let them know you guys want own country from the India. ਨਹੀਂ, ਸਾਡੀ ਜਿਹੜੇ ਵੀਰ ਇਸ ਪਾਸੇ ਤੁਰੇ ਹੋਏ ਨੇ ਉਹ ਇਸ ਗੱਲ ਦਾ ਧਿਆਨ ਰੱਖ ਰਹੇ ਨੇ। ਮੈਂ ਬਸ ਇੰਨਾ ਹੀ ਕਹਿਣਾ ਚਾਹੁੰਦਾ। ਹਾਂਜੀ, ਔਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ ਸਾਜਿਦ ਮਾਜੀ ਵੀ, ਇਹ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜਸਵੀਰ ਬਰਾਜ ਜੀ ਵੀ, ਔਰ ਫਿਰ ਇਸ ਤਰ੍ਹਾਂ ਕਸ਼ਮੀਰ ਜੀ ਕਹਿੰਦੇ ਨੇ ਕਿ ਇੰਡੀਆ ਹੈਵ ਸਪੋਰਟਡ USA ਐਂਡ Israel ਐਂਡ ਹੈਲਪ destroying Iranian ship over oil, and Pakistan support Israel and USA too. So why all this drama between India Pakistan? ਦੇਖੋ, ਆਪਣੇ ਆਪਣੇ ਹਿੱਤ ਹੁੰਦੇ ਨੇ, ਉਹ ਤਾਂ ਹੀ ਤਾਂ ਅਸੀਂ ਲਾਈਟਲੀ ਇੱਕ ਦਿਨ ਕਿਸੇ ਦੀ ਲਿਖਤ ਨੂੰ ਕਿਹਾ ਸੀ, ਉਹਨਾਂ ਨੇ ਕਿਹਾ ਜੀ ਵੀ ਇੱਕ ਪਾਸੇ ਹੈ ਵੀ ਅਸੀਂ ਈਰਾਨ ਨਾਲ ਖੜੇ ਪਰ ਬੈਠੇ ਅਮਰੀਕਾ ਨਾਲ ਹੈ। ਬਿਲਕੁਲ, ਕਈ ਵਾਰ ਜਿਹੜਾ ਕਮਜ਼ੋਰ ਹੁੰਦਾ ਹੈ, ਕਈ ਵਾਰ ਉਹਨਾਂ ਦੀਆਂ ਮਜਬੂਰੀਆਂ ਵੀ ਹੁੰਦੀਆਂ ਨੇ। ਇੰਡੀਆ ਇਸ ਜ਼ਿਆਦਾ ਐਕਸਪੋਜ਼ ਹੋਇਆ, ਪਾਕਿਸਤਾਨ ਤਾਂ ਮੈਂ ਸਮਝਦਾ ਵੀ ਉਹਨਾਂ ਨੇ ਜੋ ਬੈਸਟ ਆਪਣੀ ਉਹਨਾਂ ਦੀ ਡੋਮੈਸਟਿਕ ਵੀ ਹੈ ਉਹ ਵੀ ਸਾਰਿਆਂ ਨੂੰ ਠੀਕ ਰੱਖਣਾ ਹੈ, ਇੰਟਰਨੈਸ਼ਨਲੀ ਵੀ ਸਰਵਾਈਵ ਕਰਨਾ ਹੈ, ਫਾਈਨੈਂਸ਼ੀਅਲੀ ਵੀ, ਇਕੋਨਮੀ ਵਾਈਜ਼ IMF ਦੇ ਪੈਸੇ ਵੀ ਚਾਹੀਦੇ ਨੇ, ਸਾਊਦੀ ਅਰੇਬੀਆ ਦੇ ਪੈਸੇ ਵੀ ਚਾਹੀਦੇ ਨੇ। ਸੋ ਇਹ ਸਾਰੇ ਚੋਂ ਇਹ ਨਿਕਲਦਾ, ਇੰਡੀਆ ਐਕਸਪੋਜ਼ ਹੋਇਆ ਇਹ ਸਾਰੇ। ਬਿਲਕੁਲ, ਸ਼ਰਦਾ ਸਿੰਘ ਜੀ ਵੀ, ਔਰ ਇਸ ਤਰ੍ਹਾਂ ਮੁਹੰਮਦ ਜਾਕੂਬ ਜੀ ਸਾਨੂੰ ਉਹਨਾਂ ਨੇ ਜੁਆਇਨ ਕੀਤਾ ਹੈ। ਕਹਿੰਦੇ ਨੇ ਹੈਲੋ ਹਾਊ ਆਰ ਯੂ, ਕਹਿੰਦੇ ਮੈਂ ਹੁਣੇ ਤੁਹਾਡਾ ਪ੍ਰੋਗਰਾਮ ਦੇਖਿਆ, ਕਹਿੰਦੇ ਆਈ ਕਾਂਟ ਟਰਸਟ ਈਰਾਨ। ਓਕੇ ਜੀ, ਹੁਣ ਆਪਾਂ ਦੂਸਰੇ ਚੈਨਲ ਤੇ ਚੱਲਦੇ ਹਾਂ, ਆਪਣੇ ਜਿਹੜਾ TV 84 ਹਾਂ, ਅਸੀਂ ਇਹ ਵੀ ਦੱਸਦੇ ਹੈ ਵੀ ਇਹਨਾਂ ਦਿਨਾਂ 'ਚ, ਕਿਉਂਕਿ ਇੱਕ ਹਫ਼ਤੇ ਲਈ ਸਾਡੇ ਚੈਨਲ ਨੂੰ ਜਿਹੜਾ ਉਹ ਬੈਨ ਕਰ ਦਿੱਤਾ ਸੀ YouTube ਨੇ। ਸੋ ਸਾਡੀ ਟੀਮ ਨੇ TV 84 USA
ਜਿਹੜਾ ਸੈਕੰਡ ਚੈਨਲ ਵੀ ਬੀਮ ਕੀਤਾ ਹੈ। ਔਰ ਜਿਹੜੇ ਉਹਦੇ ਤੇ ਆਏ ਅਸੀਂ ਅਜੇ ਉਹਨਾਂ ਨੂੰ ਜਾਰੀ ਰੱਖ ਰਹੇ ਹਾਂ, ਕਿਉਂਕਿ TV 84 USA ਇੰਡੀਆ ਦੇ ਵਿੱਚ ਵੀ ਹਾਲ ਦੀ ਘੜੀ ਦੇਖਿਆ ਜਾਂਦਾ ਹੈ, ਦੇਖਿਆ ਜਾ ਜਦੋਂ ਤੱਕ ਉਹ ਬੰਦ ਨਹੀਂ ਕਰਦੇ ਹੈ। ਨਾ ਹੀ ਕਰਨਾ। ਔਰ ਸਾਡੇ ਕੋਲ ਇੱਥੇ ਇੰਦਰਜੀਤ ਸਿੰਘ ਸੰਧੂ ਜੀ ਵੀ ਫਤਿਹ ਬੁਲਾਉਂਦੇ ਨੇ, ਜਤਿੰਦਰ ਸਿੰਘ ਜੀ ਵੀ, ਖਾਲਸਾ ਦੇਵ ਪੰਜਾਬ ਇੱਧਰ ਜੀ ਵੀ ਆਏ ਨੇ, ਔਰ ਕੁਲਦੀਪ ਖਾਲਿਸਤਾਨ ਜੀ ਉਹ ਵੀ ਸਾਡੇ ਕੋਲ ਆਏ ਨੇ, ਔਰ ਰਾਜਨਪ੍ਰੀਤ ਸਿੰਘ ਜੀ ਵੀ, ਔਰ ਓਪਸ ਜੀ ਵੀ, ਔਰ ਇਸੇ ਤਰ੍ਹਾਂ ਸਤਨਾਮ ਸਿੰਘ ਜੀ ਵੀ, ਜਗਪਾਲ ਜੀ ਵੀ, ਔਰ ਫਿਰ ਤਰ੍ਹਾਂ ਓਪਸ ਕਹਿੰਦੇ ਜਿਨ੍ਹਾਂ ਦੀ ਮੁੱਕ ਗਈ ਗੈਸ ਉਹਨਾਂ ਕੀ ਲੜਨਾ। ਬਿਲਕੁਲ ਬਿਲਕੁਲ ਹਾਂਜੀ ਮਿੱਟੀ ਦੇ ਤੇਲ ਤੇ ਹੁਣ ਚੁੱਲ੍ਹੇ ਬਾਲ ਰਹੇ ਨੇ। ਔਰ ਮਨਕੀਰਤ ਕੌਰ ਜੀ ਕਹਿੰਦੇ TV 84 ਦੀ ਟੀਮ ਨੂੰ ਮੇਰੇ ਵੱਲੋਂ ਗੁਰਫਤਿਹ ਪ੍ਰਵਾਨ ਕਰਨੀ ਜੀ। ਫਤਿਹ ਬਹੁਤ ਜੀ, ਸ਼ੁਕਰੀਆ ਭੈਣ ਜੀ ਮਨਕੀਰਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਥੇ ਇਸ ਤਰ੍ਹਾਂ ਕੁਲਜਿੰਦਰ ਜੀ ਵੀ ਸਾਡੇ ਕੋਲ ਵੀ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗਸੀਰ ਜੀ ਵੀ ਇਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਕਹਿੰਦੇ ਲਾਈਵ ਸ਼ੋ WhatsApp ਜਿਹੜੇ ਗਰੁੱਪਾਂ ਤੇ ਕਹਿੰਦੇ ਅਸਾਂ ਬਹੁਤ ਸ਼ੁਕਰੀਆ। ਅਸੀਂ ਬਾਕੀਆਂ ਨੂੰ ਵੀ ਇਹ ਬੇਨਤੀ ਕਰਾਂਗੇ ਕਿ ਇਹਨਾਂ ਨੇ YouTube ਵਾਲਿਆਂ ਨੇ ਤਾਂ ਕੁਛ ਇਸ ਕਿਸਮ ਦਾ ਐਲਗੋਰਿਜ਼ਮ ਲਾਇਆ ਹੋਇਆ ਕਿ ਸਾਡਾ ਚੈਨਲ ਸ਼ੋ ਵੀ ਨਹੀਂ ਹੁੰਦਾ ਤੇ ਕਈ ਵਾਰੀ ਸਰਚ ਮਾਰ ਕੇ ਵੀ ਲੱਭਣਾ ਪੈਂਦਾ, ਪਰ ਜਿੰਨੇ ਸ਼ੇਅਰ ਤੁਸੀਂ ਜ਼ਿਆਦਾ ਕਰੋਗੇ, ਜਿੰਨੇ ਲਾਈਕ ਕਰੋਗੇ, ਉਹੀ ਐਲਗੋਰਿਜ਼ਮ ਨੂੰ ਬਦਲਦਾ। ਸੋ ਕੋਸ਼ਿਸ਼ ਕਰੋ ਵੀ ਆਪਣੇ ਵੈਲ ਵਿਸ਼ਰਸ ਨੂੰ ਇਨ ਪਰਸਨ ਵੀ ਕਹੋ ਕਿ ਭਾਈ ਭਾਵੇਂ ਕੰਮ ਹੋਰ ਕਰਦੇ ਰਹੋ, ਕੱਪੜੇ ਸੀਂਦੇ ਰਹੋ, ਪਰ ਇਹਨੂੰ ਔਨ ਕਰ ਲਓ। ਉਹਦੇ ਨਾਲ ਜਿਹੜਾ ਉਹ ਐਲਗੋਰਿਜ਼ਮ ਜਿਹੜਾ ਇਹਨਾਂ ਦਾ ਉਹ ਪ੍ਰਭਾਵਿਤ ਹੁੰਦਾ ਹੈ। ਅਮਰਜੀਤ ਸੈਣੀ ਜੀ ਵੀ, ਔਰ ਕੁਲਦੀਪ ਕੌਰ ਜੀ ਵੀ, ਮਿਸ਼ਰਾ ਸਿੰਘ ਜੀ ਵੀ, ਸੁਪਰ ਸਤਿੰਦਰ ਸਿੰਘ ਜੀ ਵੀ, ਔਰ ਇਸ ਤਰ੍ਹਾਂ ਜਤਿੰਦਰ ਸਿੰਘ ਜੀ ਵੀ, ਔਰ ਗੁਰਵਿੰਦਰ ਮਾਨ ਜੀ ਵੀ, ਸੁਖਜੀਵਨ ਬੱਚੂ ਜੀ ਵੀ, ਰਾਜਵਿੰਦਰ ਕੌਰ ਜੀ ਵੀ, ਔਰ ਧਰਮ ਸਿੰਘ ਜੀ ਵੀ, ਨੁੱਪਾ ਜੀ ਵੀ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸਨਾ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਉੱਥੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।